ਇੰਡੀਆ ਤੋਂ ਇੱਕ ਬੜੀ ਮਾੜੀ ਖਬਰ ਆ ਰਹੀ ਹੈ ਵੀ ਇੱਕ 에ਅਰ ਇੰਡੀਆ ਦਾ ਜਹਾਜ਼ ਜੋ ਗੁਜਰਾਤ ਅਹਿਮਦਾਬਾਦ ਤੋਂ ਲੰਡਨ ਨੂੰ ਜਾ ਰਿਹਾ ਸੀ ਤੇ ਉਹ ਉੜਦੇ ਸਾਰੇ ਹੀ ਜਿਹੜਾ ਆ ਕ੍ਰੈਸ਼ ਹੋ ਗਿਆ, ਜਿਹਦੇ ਵਿੱਚ 240 ਦੇ ਕਰੀਬ ਟੋਟਲ ਲੋਕ ਸੀ। ਹਜੇ ਤੱਕ ਇੱਕ ਜਾਣੇ ਦੀ ਸਿਰਫ ਬਚਣ ਦੀ ਜਿਹੜੀ ਖਬਰ ਆਈ ਹੈਗੀ ਆ। ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਨੇ ਇਹ ਦੱਸਿਆ, ਜੀਐਸ ਮਾਲਿਕ ਨੇ, ਭਈ ਇੱਕ ਜਿਹੜਾ ਪੈਸੇਂਜਰ ਬਚਿਆ ਸਰਵਾਈਵਰ, ਉਹ 11A ਸੀਟ ਨੰਬਰ ਦੇ ਉੱਤੇ ਸੀਗਾ, ਲੰਡਨ ਬਾਉਂਡ ਬੋਇੰਗ 787-8 ਦੇ ਉੱਤੇ। ਸੋ 에ਅਰ ਇੰਡੀਆ ਜਹਾਜ਼ ਨੂੰ ਲੈ ਕੇ ਜਿਹੜੇ ਅਮਰੀਕਾ ਦੇ ਵਿੱਚ ਵੀ ਜਿਹੜੀ ਸਟਾਕ ਮਾਰਕੀਟ ਆ ਬੋਇੰਗ ਕੰਪਨੀ ਦੀ, ਜਿਹੜੇ ਸਟਾਕ ਆ ਉਹ 8% ਦੇ ਕਰੀਬ ਡਾਊਨ ਗਏ ਹੈਗੇ ਆ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆਈ ਆ, ਇਹਦੇ ਵਿੱਚ 169 ਇੰਡੀਅਨ ਨੈਸ਼ਨਲ ਸੀਗੇ, ਜੀ 53 ਬ੍ਰਿਟਨ ਦੇ ਰਹਿਣ ਵਾਲੇ ਸੀ, 7 ਪੁਰਤਗੀਜ਼ ਨੈਸ਼ਨਲ ਸੀਗੇ ਤੇ ਇੱਕ ਕੈਨੇਡੀਅਨ ਸੀ। ਇਹ ਗੈਟਵਿਕ 에ਅਰਪੋਰਟ ਜੋ ਹੈਗਾ ਯੂਕੇ ਦੇ ਵਿੱਚ, ਉੱਥੇ ਨੂੰ ਫਲਾਈਟ ਜਾਣੀ ਸੀ। ਬਹੁਤ ਹੀ ਮੰਦਭਾਗੀ ਹਰਜੋਤ ਸਿੰਘ ਜੀ ਇਹ ਖਬਰ ਜਿਹੜੀ ਉਹ ਆ ਰਹੀ ਆ, ਆਮ ਲੋਕਾਂ ਦਾ ਜਿਹੜਾ ਇਸ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਉਹ ਹੋ ਗਿਆ। ਕਈ ਵਾਰੀ ਬੰਦਾ ਕਹਿੰਦਾ ਆ ਵੀ ਕਿੱਦਾਂ ਆ, ਪਰ 에ਅਰ ਇੰਡੀਆ ਦੀਆਂ ਫਲਾਈਟਸ, ਉਹਨਾਂ ਦੇ ਜਹਾਜ਼ਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਸੀਗੀਆਂ। ਇਹ ਜਹਾਜ਼ ਦੇ ਬਾਰੇ ਜਿਹੜੀਆਂ ਬਹੁਤ ਸਾਰੀਆਂ ਨਵੀਆਂ ਟਵੀਟਸ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆ ਰਹੀਆਂ, ਜਿਹੜੀਆਂ ਸਵਾਰੀਆਂ ਉੱਥੇ ਬੈਠੀਆਂ ਹੋਈਆਂ ਸੀਗੀਆਂ ਵਿੱਚ, ਉਹਨਾਂ ਨੇ ਕਈਆਂ ਨੇ ਟਵੀਟ ਵੀ ਜਿਹੜੇ ਉਸ ਦੇ ਵਿੱਚ ਕੀਤੇ ਵੀ ਕਿੱਦਾਂ ਦੇ ਜਿਹੜੇ ਉਹ ਉਸ ਦੇ ਹਾਲਾਤ ਹੈਗੇ ਆ। ਇਹ ਹਰਜੋਤ ਸਿੰਘ ਜੀ ਆਪਾਂ ਜੇ ਦੱਸਦੇ ਜਾਈਏ ਤਾਂ ਇਹਦੇ ਵਿੱਚ ਟਵੀਟ ਵਿੱਚ ਉਹ ਜਿਹੜੇ ਲੋਕ ਆ ਇਹ ਦਾਅਵਾ ਕਰ ਰਹੇ ਸੀਗੇ, ਇੱਕ ਬੰਦਾ ਜਿਹੜਾ ਉਸ ਦੇ ਵਿੱਚ ਦਾਅਵਾ ਕਰ ਰਿਹਾ, ਕਹਿੰਦਾ ਮੈਂ ਇਸ ਫਲਾਈਟ ਦੇ ਵਿੱਚੋਂ ਉਤਰਿਆ ਆ। ਉਹਨੇ ਵੀਡੀਓ ਵੀ ਜਿਹੜੀਆਂ ਉਹ ਬਣਾਈਆਂ ਅਹਿਮਦਾਬਾਦ ਦੇ ਵਿੱਚ, ਕਹਿੰਦਾ ਮੈਂ ਉਤਰਿਆ ਸੀਗਾ, ਦਿੱਲੀ ਤੋਂ ਅਹਿਮਦਾਬਾਦ ਤੱਕ ਦੀ ਮੇਰੀ ਉਹ ਫਲਾਈਟ ਸੀਗੀ ਤੇ ਕਾਫੀ ਅਨਯੂਜੂਅਲ ਥਿੰਗਸ ਜਿਹੜੀਆਂ ਉੱਥੇ ਦੇਖੀਆਂ। ਆਕਾਸ਼ ਵਾਤਸਾ ਕਰਕੇ ਜਿਹੜਾ ਆ ਉਹ ਬੰਦਾ ਆ, ਉਸ ਨੇ ਜਿਹੜਾ ਇਸ ਦੇ ਵਿੱਚ ਟਵੀਟ ਜਿਹੜਾ ਉਹ ਕੀਤਾ ਆ। ਸੋ ਉਹਨੇ ਕਹਿੰਦੇ ਵੀ ਇਸ ਦੇ ਵਿੱਚ ਦੱਸਿਆ ਵੀ ਕਾਫੀ ਜਿਹੜੀਆਂ ਇਹ ਚੀਜ਼ਾਂ ਨੂੰ ਸੀਗਾ, ਏਸੀ ਨਹੀਂ ਸੀ ਚੱਲਦਾ। ਉਸ ਤੋਂ ਬਾਅਦ ਦੇ ਵਿੱਚ ਜਦ ਇਹ ਉਹਦੇ ਉੱਤੇ ਸੀਗੀ, ਜਹਾਜ਼ ਜਦੋਂ ਚੜ੍ਹਨ ਲੱਗਾ ਸੀਗਾ, ਉਹ ਤੋਂ ਵੀ ਇੱਕ ਜਾਣੇ ਨੇ, ਲਹਿਰ ਸੇਠੀ ਨੇ, ਇੱਕ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ ਵੀ ਜਿਹੜੀ ਇਹ ਫਲਾਈਟ ਸੀਗੀ ਜਿਹੜੀ 10:30 ਵਜੇ ਉੱਥੇ ਉੱਡਣੀ ਸੀਗੀ, ਬੋਰਡਿੰਗ 9:50 ਦੇ ਉੱਤੇ ਖਤਮ ਹੋ ਚੁੱਕੀ ਸੀ। ਕਰੂ, ਕੈਪਟਨ ਸਾਰੇ ਜਾਣੇ ਗੱਲ ਕਰ ਰਹੇ ਸੀ ਵੀ ਕੋਈ ਸੌਫਟਵੇਅਰ ਦੇ ਇਸ਼ੂ ਚੱਲ ਰਿਹਾ, ਏਸੀ ਯੂਨਿਟ ਜਿਹੜੇ ਉਹ ਕੰਮ ਨਹੀਂ ਕਰ ਰਹੇ, ਨਾ ਕਹਿੰਦੇ ਵੀ ਸਾਨੂੰ ਉਸ ਦੇ ਵਿੱਚੋਂ ਉਤਰਨ ਦਿੱਤਾ ਗਿਆ, ਕੋਈ ਅਪਡੇਟ ਜਿਹੜੀ ਉਹ ਨਹੀਂ ਆਈ। ਇਹ ਬੰਦੇ ਨੇ ਜਿਹੜਾ ਆ ਉੱਥੋਂ ਟਵੀਟ ਅੰਦਰੋਂ ਜਿਹੜਾ ਉਹ ਕੀਤਾ, ਕਹਿੰਦਾ ਵਿੱਚ ਬਹੁਤ ਸਾਰੇ ਬੀਪੀ ਦੇ ਪੇਸ਼ੈਂਟ, ਛੋਟੇ ਬੱਚੇ, ਦਿੱਲੀ ਦੀ ਜਿਹੜੀ ਉਹ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿਸ ਤਰੀਕੇ ਦੀ ਜਿਹੜੀਆਂ ਉਹ ਫਲਾਈਟਾਂ ਦੇ ਵਿੱਚ ਗਰਮੀ ਜਿਹੜੀ ਉਹ ਹੋ ਜਾਂਦੀ ਜੇ ਏਸੀ ਜਿਹੜਾ ਉਹ ਨਾ ਚੱਲਦਾ ਹੋਵੇ। ਸੋ ਕਾਫੀ ਜਿਹੜੇ ਹਾਲਾਤ ਜਿਹੜੀ 에ਅਰ ਇੰਡੀਆ ਦੀਆਂ ਫਲਾਈਟਸ ਜਾਂ ਉਸ ਦੀਆਂ ਕੰਡੀਸ਼ਨਸ ਨੂੰ ਲੈ ਕੇ ਤਾਂ ਆਪਣੇ ਜਿਹੜੇ ਉਹ ਸਾਹਮਣੇ ਹੀ ਹੈਗੇ ਆ। ਸੋ ਬਹੁਤ ਮੰਦਭਾਗੀ ਗੱਲ ਹੋਈ ਆ। ਕੀ ਕਾਰਨ ਹੋਏ ਵੀ ਜਹਾਜ਼ ਚੜ੍ਹਦੇ ਆ ਜਿਹੜਾ ਲੰਡਨ ਨੂੰ ਰਵਾਨਾ ਹੋਣਾ ਸੀਗਾ, ਉਸ ਤੋਂ ਪਹਿਲਾਂ ਹੀ ਜਿਹੜਾ ਉਸ ਦਾ ਹਾਦਸਾ ਜਿਹੜਾ ਆ ਹਵਾ 'ਚ ਜਾਂਦਿਆਂ ਹੀ ਉਹ ਹੋ ਗਿਆ ਆ। 787-8 ਇਹ ਜਹਾਜ਼ ਸੀਗਾ ਬੋਇੰਗ ਦਾ, ਤੇ ਉਸ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਜਿਹੜੇ ਆ ਉਸ ਦੇ ਵਿੱਚ ਸੀਗੇ, ਜਿਨ੍ਹਾਂ ਦੀ ਇਸ ਵਿੱਚ ਹੁਣ ਮੌਤ ਹੋਈ ਜਿਹੜੀ ਉਹ ਮੰਨੀ ਜਾ ਰਹੀ ਆ, ਦੱਸਿਆ ਜਿਹੜਾ ਉਹ ਜਾ ਰਿਹਾ। ਕੁੱਲ 232 ਦੇ ਵਿੱਚੋਂ 133 ਤਾਂ ਕਹਿੰਦੇ ਆ ਵੀ ਉਹ ਰੱਬ ਨੂੰ ਪਿਆਰੇ ਜਿਹੜੇ ਉਹ ਹੋ ਗਏ ਆ। ਸੋ ਇੱਕ ਜਾਣੇ ਦਾ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਕਈਆਂ ਦਾ ਤਾਂ ਅਜੇ ਪਤਾ ਨਹੀਂ ਲੱਗਾ, ਲੱਭ ਨਹੀਂ ਰਹੇ। ਜਿਹੜੀਆਂ ਬੋਡੀਜ਼ ਆ ਉਹ ਲੱਭਣ ਦੀ ਉਹਨਾਂ ਦੀ ਕੋਸ਼ਿਸ਼ ਲਗਾਤਾਰ ਜਿਹੜੀ ਉਹ ਚੱਲ ਰਹੀ ਆ। ਪਰ ਇਹ ਬਹੁਤ ਹੀ ਮੰਦਭਾਗੀ ਜਿਹੜੀ ਇੱਕ ਘਟਨਾ ਜਿਹੜੀ ਇਹ ਵਾਪਰੀ ਆ। ਜਿਹੜਾ ਬਚਣ ਵਾਲਾ ਆ ਉਸ ਦਾ ਨਾਮ ਵਿਸ਼ਵਾਸ ਕੁਮਾਰ ਰਮੇਸ਼ ਦੱਸਿਆ ਜਾਂਦਾ ਆ। ਉਹ ਯੂਕੇ ਦਾ, ਬ੍ਰਿਟੇਨ ਦਾ ਜਿਹੜਾ ਉਹ ਨਾਗਰਿਕ ਹੈਗਾ ਆ, ਤੇ ਘੱਟੋ ਘੱਟ BBC ਰਿਪੋਰਟ ਕਰ ਰਿਹਾ ਵੀ 200 ਜਾਣਿਆਂ ਦੇ ਮਰਨ ਦੀ ਜਿਹੜਾ ਖਦਸ਼ਾ ਆ ਇਸ ਦੇ ਵਿੱਚ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਆ। 169 ਭਾਰਤੀ ਮੂਲ ਦੇ, 53 ਬ੍ਰਿਟਨ ਦੇ, 7 ਪੁਰਤਗੀਜ਼, ਇੱਕ ਕੈਨੇਡੀਅਨ ਜਿਹੜੇ ਆ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸੀ। ਇਸ ਤੋਂ ਇਲਾਵਾ ਜਿਹੜਾ ਜਹਾਜ਼ ਦਾ ਕਰੂ ਵੀ ਇਸ ਦੇ ਵਿੱਚ ਨਾਲ ਸੀਗਾ, ਤੇ ਹੁਣ ਤੱਕ ਸਿਰਫ ਇੱਕ ਜਾਣੇ ਦੇ ਬਚੇ ਹੋਣ ਦੀ ਜਿਹੜੀ ਰਿਪੋਰਟ ਆ ਉਹ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਦੱਸੀ ਜਾਈਏ, ਜੋ ਯੂਕੇ ਦੇ ਫੋਰਨ ਮਿਨਿਸਟਰ ਹੈਗੇ ਆ,
ਫੋਰਨ ਸੈਕਟਰੀ ਡੇਵਿਡ ਲੈਮੀ, ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਕ੍ਰਾਈਸਿਸ ਟੀਮ ਆ ਉਹ ਇੰਡੀਆ ਦੇ ਵਿੱਚ ਆਲਰੇਡੀ ਪਹੁੰਚ ਚੁੱਕੀ ਹੈਗੀ ਆ, ਕਿਉਂਕਿ 52 ਦੇ ਕਰੀਬ ਜਿਹੜੇ ਬ੍ਰਿਟਿਸ਼ ਨੈਸ਼ਨਲ ਉਹਦੇ ਵਿੱਚ ਸੀਗੇ। ਤੇ ਕਹਿੰਦੇ ਵੀ ਮੈਂ ਕਨਫਰਮ ਕਰ ਸਕਦਾ ਵੀ FCDO ਫੋਰਨ ਕਾਮਨਵੈਲਥ ਤੇ ਡਿਵੈਲਪਮੈਂਟ ਆਫਿਸ ਇਸ ਇਸ਼ੂ ਦੇ ਉੱਤੇ ਅਰਜੈਂਟਲੀ ਵਰਕਆਊਟ ਕਰ ਰਿਹਾ ਹੈਗਾ ਆ। 200 ਤੋਂ ਵੱਧ ਕਨਫਰਮ ਹੋ ਚੁੱਕੇ ਹੈਗੇ ਆ। ਇਹ ਨਿਊਯਾਰਕ ਟਾਈਮ ਤੇ BBC ਦੋਨੋਂ ਹੀ ਰਿਪੋਰਟ ਕਰ ਰਹੇ ਆ। ਟੋਟਲ 242 ਲੋਕ ਸੀ, ਸਿਰਫ ਇੱਕ ਜਾਣੇ ਦੀ ਬਚਣ ਦੀ ਜਿਹੜੀ ਖਬਰ ਆਈ ਹੈਗੀ ਆ। ਕਿਉਂ ਕ੍ਰੈਸ਼ ਹੋਇਆ ਇਹਦੇ ਬਾਰੇ ਹਜੇ ਸਟੱਡੀ ਚੱਲ ਰਹੀ ਹੈਗੀ ਆ ਵੀ ਪੰਛੀ ਵਿੱਚ ਲੱਗਾ ਜਾਂ ਕੋਈ ਜਹਾਜ਼ ਦੇ ਵਿੱਚ ਕੋਈ ਨੁਕਸਾਨ ਸੀ ਜਾਂ ਕਿਸ ਤਰ੍ਹਾਂ ਵੀ, ਕਿਉਂਕਿ ਜਦੋਂ ਹੀ ਟੇਕ ਆਫ ਕੀਤਾ ਕਹਿੰਦੇ ਜਹਾਜ਼ ਦੇ ਵਿੱਚ ਭਾਰਾ ਵੀ ਸੀ, ਕਿਉਂਕਿ ਪੂਰਾ ਫੁੱਲ ਉਹ ਗੈਸ ਦੇ ਨਾਲ ਭਰਿਆ ਹੋਇਆ ਸੀ। ਸੋ ਇਸੇ ਕਰਕੇ ਜਿੱਥੇ ਵੱਜਿਆ ਉਹ ਹੋਸਟਲ ਸੀ, ਇੱਕ ਯੂਨੀਵਰਸਿਟੀ ਜੋ ਮੈਡੀਕਲ ਕਾਲਜ ਜਾਂ ਮੈਡੀਕਲ ਯੂਨੀਵਰਸਿਟੀ ਸੀ, ਉਹਦੇ ਜਿਹੜੇ ਸਟੂਡੈਂਟਸ ਆ ਉਸ ਬਿਲਡਿੰਗ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਦੇ ਵੀ ਕਈਆਂ ਦੇ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਤੇ ਜਿਹੜੇ ਲੋਕਾਂ ਦੇ ਰਿਸ਼ਤੇਦਾਰ ਆ ਉਹ ਵਿਚਾਰੇ ਬਹੁਤ ਰੋ ਰਹੇ ਆ। ਕਿਸੇ ਨੂੰ ਇਨਫੋਰਮੇਸ਼ਨ ਦਿੱਤੀ ਨਹੀਂ ਜਾ ਰਹੀ, ਤੇ ਨਾ ਹੀ ਬੋਡੀ ਤਾਂ ਮੈਨੂੰ ਲੱਗਦਾ ਨਹੀਂ ਜੇ ਕਿਸੇ ਦੀ ਦੇਖਣ ਵਾਲੀ ਹੋਵੇ, DNA ਦੇ ਨਾਲ ਹੀ ਉਹਨਾਂ ਨੇ ਪਛਾਣਨਾ ਆ, ਕਿਉਂਕਿ ਗੈਸ ਇੰਨੀ ਜ਼ਿਆਦਾ ਸੀਗੀ, ਭਰਿਆ ਹੋਇਆ ਸੀ ਪੂਰਾ। ਤੇ ਹਜੇ ਪੂਰਾ ਧਮਾਕਾ ਹੋਇਆ ਹਰਜੋਤ ਸਿੰਘ ਜੀ ਟੇਕ ਜਦੋਂ ਆਫ ਕਰਨ ਨੂੰ ਕੁਝ ਮਿੰਟ ਹੀ ਹੋਏ ਸੀ, ਤੇ ਮਿੰਟ ਵੀ ਨਹੀਂ, ਮੈਨੂੰ ਤਾਂ ਲੱਗਦਾ ਸੈਕਿੰਡ ਹੀ ਲੱਗਦੇ ਆ, ਜਿਸ ਹਿਸਾਬ ਨਾਲ ਵੀਡੀਓ ਜਿਹੜੀ ਆਈ ਹੈਗੀ ਆ। ਸੋ ਕੀ ਵਾਕਿਆ ਹੀ ਇਹਦੇ ਵਿੱਚ ਸੌਫਟਵੇਅਰ ਟੈਕਨੀਕਲ ਕੋਈ ਇਸ਼ੂ ਸੀ ਜਾਂ ਕੁਝ ਹੋਰ ਸੀਗਾ, ਜਹਾਜ਼ ਦੇ ਇੰਜਨ ਨਹੀਂ ਸੀ ਕੰਮ ਕਰ ਰਹੇ। ਚਲੋ ਇਹ ਹੁਣ ਜਾਂਚ ਦਾ ਵਿਸ਼ਾ ਹੈ, ਉਹ ਕਰਨਗੇ। ਕੀ ਦੱਸਦੇ ਆ ਬਾਅਦ ਦੇ ਵਿੱਚ ਪਤਾ ਲੱਗੇਗਾ। ਕਹਿੰਦੇ ਵੀ ਜਿਹੜਾ ਪਲੇਨ ਕ੍ਰੈਸ਼ ਹੋਇਆ ਜਿੱਥੇ ਜਿਹੜੀਆਂ ਅਕੋਮੋਡੇਸ਼ਨਸ ਉਸ ਦੇ ਹੇਠਾਂ ਜਿਸ ਦੇ ਵਿੱਚ ਹੋਈਆਂ ਡਾਕਟਰਸ ਦੇ ਦੁਆਰਾ ਜਿਹੜੀ ਉਹ ਅਕੋਮੋਡੇਸ਼ਨਸ ਵਰਤੀਆਂ ਜਾਂਦੀਆਂ ਸੀਗੀਆਂ, ਤੇ ਲੈਸ ਦੈਨ ਅ ਮਿੰਟ ਹੋਇਆ ਸੀ ਅਜੇ ਟੇਕ ਆਫ ਨੂੰ, ਜਿੱਥੇ ਇਹ ਜਾ ਕੇ ਜਹਾਜ਼ ਬਾਅਦ ਦੇ ਵਿੱਚ ਹਾਦਸਾਗ੍ਰਸਤ ਜਿਹੜਾ ਉਹ ਹੋਇਆ। ਸੋ ਬਹੁਤ ਹੀ ਇੱਕ ਮੰਦਭਾਗੀ ਜਿਹੜੀ ਘਟਨਾ ਆ ਇਹ ਉੱਥੇ ਵਾਪਰੀ ਆ ਹਰਜੋਤ ਸਿੰਘ ਜੀ। ਇਹ ਬਹੁਤ ਬਹੁਤ ਹੁਣ ਲੋਕਾਂ ਦੇ ਦੇਖੋ ਕਿੰਨੇ ਪਰਿਵਾਰਾਂ ਦੇ ਵਿੱਚ ਇਸ ਟਾਈਮ ਸ਼ੋਕ ਦੀ ਜਿਹੜੀ ਉਹ ਲਹਿਰ ਆ, ਉਹ ਇਸ ਤੇ ਕਰਕੇ ਜਿਹੜੀ ਉਹ ਜਿਹੜੀ ਉਹ ਜਾ ਚੁੱਕੀ ਆ। ਕਈਆਂ ਦੇ ਨਾਮ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਬ੍ਰਿਟੇਨ ਵਾਲੇ ਆ, BBC ਰਿਪੋਰਟ ਕਰ ਰਿਹਾ ਆ ਵੀ ਉਹਨਾਂ ਦੇ ਨਾਮ ਜਿਹੜੇ ਆ ਬੋਰਡ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦੇ ਨਾਮ ਜਿਹੜੇ ਉਹ ਆ ਰਹੇ ਆ। ਅਕੀਲ ਨਾਨਬਾਵਾ, ਹਾਨਾ ਵੌਰਜੀ, ਇਹ ਜਿਹੜੇ ਗਲੋਚੈਸਟਰ ਤੋਂ ਜਿਹੜੇ ਉਹ ਸੀਗੇ, ਜਿਹੜੀ ਉੱਥੋਂ ਦੀ ਇੱਕ ਮੁਸਲਿਮ ਸੁਸਾਇਟੀ ਆ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਆ। ਜਿਹੜਾ ਬੰਦੇ ਦਾ ਬਚਾਅ ਹੋਇਆ ਆ ਉਹਦੇ ਰਿਸ਼ਤੇਦਾਰਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਹਿੰਦੇ ਵੀ ਜਾ ਕੇ ਕੀਤੀ ਗਈ ਆ। ਜਿਹੜਾ ਵਿਸ਼ਵਾਸ ਕੁਮਾਰ ਰਮੇਸ਼ ਆ ਉਹਦਾ ਜਿਹੜਾ ਰਿਸ਼ਤੇਦਾਰ ਅਜੇ ਵਾਲਗੀ ਜਿਹੜਾ ਲੈਸਚਰ ਦੇ ਵਿੱਚ ਰਹਿੰਦਾ ਸੀ, ਉਹਨੇ ਜਿਹੜਾ ਉਹ ਦੱਸਿਆ ਵੀ ਵਿਸ਼ਵਾਸ ਨੇ ਪਰਿਵਾਰ ਨੂੰ ਕਾਲ ਕਰਕੇ ਦੱਸਿਆ ਵੀ ਉਹ ਹੁਣ ਠੀਕ ਠਾਕ ਹੈਗਾ ਆ ਤੇ ਇਸ ਟਾਈਮ ਹਸਪਤਾਲ ਦੇ ਵਿੱਚ ਉਹ ਜ਼ੇਰੇ ਇਲਾਜ ਸੀ। ਉਸ ਦੀ ਜਿਹੜੀ ਤਸਵੀਰ ਆ ਉਹ ਇਸ ਟਾਈਮ ਸਾਰੇ ਪਾਸੇ ਜਿਹੜੀ ਉਹ ਦੇਖੀ ਜਾ ਰਹੀ ਹੈ। ਸੋ ਹਰਜੋਤ ਸਿੰਘ ਜੀ ਇਹ ਤਾਂ ਜਹਾਜ਼ ਦੇ ਵਿੱਚ ਸੀਗੇ ਜਿਹੜੇ ਲੋਕ ਜਿਹੜੇ ਰਿਹਾਇਸ਼ੀ ਇਲਾਕੇ ਦੇ ਵਿੱਚ ਡਿੱਗੀ, ਆਪਾਂ ਉਮੀਦ ਕਰਦੇ ਹਾਂ ਬਚਾਅ ਹੋਇਆ ਹੋਵੇ, ਉੱਥੇ ਲੋਕ ਜਿਹੜੇ ਉਹ ਨਾ ਹੋਣ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਹਾਦਸਾ ਕਹਿ ਸਕਦੇ ਹਾਂ ਵੀ ਇੰਡੀਅਨ ਏਅਰ ਏਵੀਏਸ਼ਨ ਦੇ ਹਿਸਟਰੀ ਦੇ ਵਿੱਚ ਸਭ ਤੋਂ ਭਿਆਨਕ ਹਾਦਸਿਆਂ ਦੇ ਵਿੱਚੋਂ ਇੱਕ ਜਿਹੜਾ ਅੱਜ ਦਾ ਏਅਰ ਇੰਡੀਆ ਦਾ ਜਿਹੜਾ ਇਹ ਹਾਦਸਾ ਆ ਉਹ ਹੋਇਆ ਹੈ। ਇੱਕ ਪਰਿਵਾਰ ਦੇ 5 ਜੀ ਸੀ, ਹਸਬੈਂਡ ਵਾਈਫ ਤੇ 3 ਬੱਚੇ। ਇਹ ਇੰਗਲੈਂਡ ਤੋਂ ਰਹਿਣ ਵਾਲਾ ਸੀ ਤੇ ਆਪਣੀ ਵਾਈਫ ਤੇ 3 ਬੱਚਿਆਂ ਨੂੰ ਪਹਿਲੀ ਵਾਰੀ ਇੰਗਲੈਂਡ ਪਰਮਾਨੈਂਟ ਤੌਰ ਤੇ ਲੈ ਕੇ ਚੱਲਾ ਸੀ। ਸੋ ਉਹ ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਆ ਉਹ ਵਿਚਾਰਾ ਤਬਾਹ ਹੋ ਗਿਆ। ਬਿਲਕੁਲ। ਜਿਹੜੇ ਗੁਜਰਾਤ ਦਾ ਸਾਬਕਾ ਜਿਹੜਾ ਸੀਗਾ ਮੁੱਖ ਮੰਤਰੀ ਵਿਜੇ ਰੂਪਾਨੀ 68 ਸਾਲ ਦਾ ਸੀਗਾ। ਇਹ 2016 ਤੋਂ 2021 ਤੱਕ ਗੁਜਰਾਤ ਦਾ ਮੁੱਖ ਮੰਤਰੀ ਰਿਹਾ ਸੀ। ਭਾਜਪਾ ਦਾ ਇਹ ਮੈਂਬਰ ਸੀਗਾ। ਉਸ ਦੀ ਵੀ ਕਹਿੰਦੇ ਵੀ ਇਸ ਵਿੱਚ ਮੌਤ ਹੋਈ ਮੰਨੀ ਜਿਹੜੀ ਉਹ ਜਾ ਰਹੀ ਆ। ਸੋ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਜਿਹੜਾ ਏਅਰ ਇੰਡੀਆ ਦਾ ਪਲੇਨ ਆ ਉਹ ਕ੍ਰੈਸ਼ ਹੋਇਆ ਆ। 787-8 ਡ੍ਰੀਮ ਲਾਈਨਰ 242 ਕੁੱਲ ਜਾਣੇ ਜਿਹੜੇ ਇਸ ਦੇ ਵਿੱਚ ਸਵਾਰ ਸੀਗੇ। ਹੁਣ ਤੱਕ ਲੇਟੈਸਟ ਜਾਣਕਾਰੀ ਦੇ ਮੁਤਾਬਕ 204 ਬੋਡੀਜ਼ ਕਹਿੰਦੇ ਆ ਵੀ ਉਹ ਰਿਕਵਰ ਕ੍ਰੈਸ਼ ਸਾਈਟ ਤੋਂ ਕਰ ਲਈਆਂ ਗਈਆਂ ਹੈਗੀਆਂ ਆ। ਤੇ ਹਰਜੋਤ ਸਿੰਘ ਜੀ ਜਿਹੜੇ ਜਿਸ ਥਾਂ ਦੇ ਉੱਤੇ ਕ੍ਰੈਸ਼ ਹੋਇਆ ਆ ਉੱਥੋਂ ਇਹ ਰਿਪੋਰਟ ਆ ਰਹੀ ਜਿਹੜੇ ਡਾਕਟਰਸ ਦਾ ਹੋਸਟਲ ਸੀਗਾ, ਅਕੋਮੋਡੇਸ਼ਨ ਜਿਹੜੀ ਉਹ ਸੀਗੀ
50 ਮੈਡੀਕਲ ਸਟੂਡੈਂਟ ਉਹਨਾਂ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ। ਉਹ ਵੀ ਇਸ ਹਾਦਸੇ ਦੇ ਸ਼ਿਕਾਰ ਜਿਹੜਾ ਉਹ ਵਿਚਾਰੇ ਹੋਏ ਆ, ਤੇ ਉਹਨਾਂ ਦੇ ਉੱਤੇ ਕਿਉਂਕਿ ਜਹਾਜ਼ ਜਿਹੜਾ ਆ ਉਹ ਆਇਆ ਆ। ਟਾਟਾ ਗਰੁੱਪ ਵਾਲਿਆਂ ਨੇ ਜੋ ਕਿ ਓਨ ਕਰਦਾ ਏਅਰ ਇੰਡੀਆ, ਉਹਨਾਂ ਨੇ ਐਲਾਨ ਕੀਤਾ ਵੀ ਉਹ ਇਸ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੇ ਕੱਲੇ ਪਰਿਵਾਰ ਦੇ ਜੀਆਂ ਨੂੰ 1-1 ਕਰੋੜ ਰੁਪਈਆ ਜਿਹੜਾ ਆ ਉਹ ਦੇਣ ਦਾ ਉਹਨਾਂ ਨੇ ਰਾਸ਼ੀ ਜਿਹੜੀ ਉਹ ਐਲਾਨੀ ਹੈਗੀ ਆ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਜੀ ਜਿਹੜੇ ਇਸ ਦੇ ਵਿੱਚ ਮਾਰੇ ਗਏ ਹੈਗੇ ਆ।